एक लाजम बात अदब दी हर हर विच सूरत रब दी है। बाबा बुल्ला शाह जी मेरे वालों पिंड घड़ियां सिखां वाला तहसील गोजरा जिला टोबा टेक सिंह दे सारे वसनीकां नूं बहुत बहुत अदब ते प्यार। खास करके नासिर किसाना साहब दा जो सानू सारिਆਂ ਨੂੰ हद्दां बने टप के लकीरां चीर के भी मिलाउंदे ने। जब पिछली वारी जदों मैं वीडियो वेखी सी ते ਉਹਦੇ ਵਿੱਚ ਇੱਕ ਸਾਹਿਬ ਸਨ, ਮੇਰੇ ਖਿਆਲ ਉਹਨਾਂ ਦਾ ਨਾਮ ਜ਼ੁਲਫੀਕਾਰ ਸਾਹਿਬ ਸੀ, ਤੇ ਉਹਨਾਂ ਨੇ ਵੇਰਵਾ ਦਿੱਤਾ ਸੀ ਕਿ ਉੱਥੇ ਕੋਈ ਲੜਕਿਆਂ ਵਾਸਤੇ ਕੋਈ ਕਮਰਾ ਬਣਾਉਣਾ ਚਾਹੁੰਦੇ ਨੇ ਤੇ ਉਹਦੇ ਲਈ ਕੋਈ ਜੇ ਸੇਵਾ ਕਿਸੇ ਪਾਸੇ ਮਿਲੇ ਤਾਂ ਸਾਰੀ ਸੇਵਾ ਤਾਂ ਮੁਸ਼ਕਲ ਸੀ ਮੇਰੇ ਵਾਸਤੇ, ਕਿਉਂਕਿ ਹੋਰ ਵੀ ਕਮਿਟਮੈਂਟਸ ਨੇ। ਤਾਂ ਮੈਂ ਕੁਝ ਸੇਵਾ ਇਕੱਠੀ ਕੀਤੀ ਹੈ ਔਰ ਇਹ ਸੇਵਾ ਬੜੀ ਇੰਟਰਸਟਿੰਗ ਹੈ। ਇਹਦੇ ਵਿੱਚ ਤੁਸੀਂ ਦੇਖੋ ਜਿਹੜੇ ਸਾਡੇ ਵੀਰ ਸੱਜਣ ਨੇ ਉਹ ਕਿੱਥੋਂ ਕਿੱਥੋਂ ਆਏ ਨੇ ਤੇ ਉਹਨਾਂ ਨੇ ਕਿਸੇ ਨੇ ਵੀ ਇਨਕਾਰ ਨਹੀਂ ਕੀਤਾ। ਸਲਮਾਨ ਅਵਾਨ ਸਾਹਿਬ ਇਹਨਾਂ ਨੇ $60 ਦਿੱਤੇ ਨੇ, KPK ਤੋਂ ਨੇ। ਮੁਹੰਮਦ ਨਾਸਿਰ ਮਹਿਮੂਦ ਸਾਹਿਬ ਇਹ ਕਰਾਚੀ ਤੋਂ ਨੇ, $60 ਇਹਨਾਂ ਨੇ ਦਿੱਤੇ ਨੇ ਮੈਨੂੰ, ਕਰਾਚੀ ਸਿੰਧ। ਇਕਬਾਲ ਸਿੰਘ ਦਿਓਲ $60 ਮੈਨੂੰ ਇਹਨਾਂ ਨੇ ਦਿੱਤੇ ਨੇ, ਇਹ ਚੜ੍ਹਦੇ ਪੰਜਾਬ ਤੋਂ ਨੇ। ਯਾਦਵਿੰਦਰ ਸਿੰਘ $60 ਮੈਨੂੰ ਇਹਨਾਂ ਨੇ ਦਿੱਤੇ ਨੇ, ਇਹ ਵੀ ਚੜ੍ਹਦੇ ਪੰਜਾਬ ਤੋਂ ਨੇ। ਉਸਮਾਨ ਅਲੀ ਸਾਹਿਬ $32 ਇਹਨਾਂ ਨੇ ਮੈਨੂੰ ਦਿੱਤੇ ਨੇ, ਇਹ ਲਹਿੰਦੇ ਪੰਜਾਬ ਤੋਂ ਨੇ। ਰਣਜੀਤ ਸਿੰਘ ਜੱਸਲ ਇਹਨਾਂ ਨੇ ਮੈਨੂੰ $20 ਦਿੱਤੇ ਨੇ, ਇਹ ਚੜ੍ਹਦੇ ਪੰਜਾਬ ਤੋਂ ਨੇ। ਅਵਤਾਰ ਸਿੰਘ ਕੰਦੋਲਾ ਇਹਨਾਂ ਨੇ ਮੈਨੂੰ $100 ਦਿੱਤਾ, ਇਹ ਵੀ ਚੜ੍ਹਦੇ ਪੰਜਾਬ ਤੋਂ ਨੇ। ਜਸ ਸਿੰਘ ਮਹਿੰਗਰ ਇਹਨਾਂ ਨੇ ਵੀ ਮੈਨੂੰ $100 ਦਿੱਤਾ, ਇਹ ਚੜ੍ਹਦੇ ਪੰਜਾਬ ਤੋਂ ਨੇ। ਅਮੁਲ ਗੁਜਰਾਤ ਤੋਂ ਨੇ। ਅਮੁਲ ਦਾ ਭਾਜੀ ਦਾ ਮੈਂ ਪੂਰਾ ਨਾਮ ਮਾਫੀ ਚਾਹਨਾ, ਅਮੁਲ ਭਾਜੀ ਇਹ ਗੁਜਰਾਤ ਰਿਆਸਤ ਜਿਹੜੀ ਆ ਇੰਡੀਆ ਵਿੱਚ ਉੱਥੋਂ ਨੇ, ਇਹਨਾਂ ਨੇ ਵੀ ਮੈਨੂੰ $20 ਦਿੱਤੇ ਨੇ ਤੇ $100 ਮੈਂ ਖੁਦ ਇਹਦੇ ਵਿੱਚ ਹਿੱਸਾ ਪਾਇਆ। तो ये सारे कनेडियन फंड ने, कनेडियन डॉलर, US डॉलर नहीं है, गलती ना समझ लेना। तो ये फंड इकट्ठे करके मेरे वीरों मैं भेजे ने, ਇਹਦੇ ਨਾਲ ਸਕੂਲ ਦੀਆਂ ਇੱਟਾਂ ਦਾ ਬੰਦੋਬਸਤ ਹੋ ਜਾਏਗਾ ਤੇ ਉਸ ਤੋਂ ਬਾਅਦ ਰੱਬ ਕਰੇ ਗਾਰਡਰ ਸੀਮੈਂਟ ਸਰੀਆ ਉਹਦਾ ਵੀ ਬੰਦੋਬਸਤ ਹੋ ਜਾਏਗਾ। तो ਇਹ ਇੱਕ ਵਾਰੀ ਕਬੂਲਿਓ, ਇਹ ਸਾਰਾ ਵੇਰਵਾ ਜੇ। ਫਿਰ ਤੋਂ ਲੜਕਿਆਂ ਵਾਲੇ ਸਕੂਲ ਸਾਰੇ ਇੰਤਜ਼ਾਮੀਆਂ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਨਾਸਿਰ ਕਿਸਾਨਾ ਸਾਹਿਬ ਤੁਹਾਡੀ ਬੜੀ ਬੜੀ ਮਿਹਰਬਾਨੀ ਹੈ, ਤੁਸੀਂ ਵਿਛੜਿਆਂ ਨੂੰ ਮਿਲਾਉਂਦੇ ਹੋ, ਪਿਆਰ ਪਾਉਂਦੇ ਹੋ ਲੋਕਾਂ ਦਾ। ਆਓ ਆਪਾਂ ਇੱਕ ਦੂਸਰੇ ਨੂੰ ਆਪਣਾ ਮੰਨ ਕੇ ਆਪਣੇ ਵਾਂਗੂ ਉਹਨਾਂ ਨੂੰ ਵੀ ਅੱਗੇ ਵਧਾਈਏ। ਮੇਰਾ ਨਾਮ ਚਰਨਜੀਤ ਸਿੰਘ ਹੈ। ਨਾਸਿਰ ਭਾਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਤੇ ਸਾਰੇ ਵੇਖਣ ਵਾਲਿਆਂ ਨੂੰ मेरे वालों भी गुजारिश है कि ये कमरा मुकम्मल होना चाहिए, इनू अंजाम तक पहुँचाओ जी। बिस्मिल्लाहिर्रहमानिर्रहीम। दसो की मसला तुहाडा? ये साडे दीवार दा है मसला, जिहड़ा दीवार बहुत छोटी हो गई है। बच्चे बंदा जिहड़ा भी जा बाहर जांदा करदा, स्कूल नूं झातियां बच्चियां पैंदी है करदी है, ਤੇ ਸਾਡੇ ਦੀਵਾਰ ਦਾ ਕੋਈ ਹੱਲ ਕੀਤਾ ਜਾਵੇ। ਕੋਸ਼ਿਸ਼ ਕਰ ਰਹੇ ਆ ਤੇ ਹੋਰਾਂ ਭਰਾਵਾਂ ਨੂੰ ਸਾਰਿਆਂ ਨੂੰ ਕਹਿ ਕੂ ਕੇ ਤੇ ਇਹ ਜਿਹੜੀ ਦੀਵਾਰ ਆ ਤੇ ਉੱਚੀ ਕੀਤੀ ਜਾਵੇ, ਲੇਕਿਨ ਸਾਨੂੰ ਕੋਈ ਗਵਰਨਮੈਂਟ ਕੁਛ ਨਹੀਂ ਦੇ ਰਹੀ, ਨਾ ਕੋਈ DC ਵੱਲੋਂ ਫੰਡ ਆ, ਨਾ ਇਹ ਹੋਰ ਕਿਸੇ ਵੱਲੋਂ ਕੋਈ ਫੰਡ ਮਿਲ ਰਿਹਾ ਆ। ਇਹ ਤਕਰੀਬਨ 4-5 ਸਾਲ ਤੋਂ ਇਹੀ ਸੂਰਤ ਹਾਲ ਆ ਔਰ ਇਸ ਟਾਈਮ ਨਾ ਤਾਂ ਕੋਈ ਬੱਚੀਆਂ ਬਾਹਰ ਨਿਕਲ ਕੇ ਪੜ੍ਹ ਸਕਦੀਆਂ, ਨਾ ਅੰਦਰ ਜਿਹੜਾ ਪੜ੍ਹ ਕੇ ਅੰਦਰ ਵੀ ਸਾਡੇ ਜਿਹੜੇ ਕਮਰੇ ਉਹ ਵੀ ਘੱਟ ਆ। ਇਹ ਜ਼ਿਆਦਾ ਹਾਈ ਸਕੂਲ ਬਣਿਆ, ਹਾਈ ਸਕੂਲ ਦੇ ਮੁਤਾਬਕ ਸਾਡੀ ਬਿਲਡਿੰਗ ਵੀ ਨਹੀਂ ਹੈਗੀ ਸਹੀ। ਤੇ ਲੇਕਿਨ ਫਿਰ ਵੀ ਅਸੀਂ ਪਿੰਡ ਵਾਲਿਆਂ ਨੇ ਬੜੀ ਕੋਸ਼ਿਸ਼ ਨਾਲ 1-2 ਕਮਰੇ ਬਣਾਏ ਆ, 3 ਕਮਰੇ ਬਣਾਏ ਆ। ਤੇ ਇਹ ਜਿਹੜਾ ਤਕਰੀਬਨ 8 ਤੋਂ 10 ਫੁੱਟ ਡੂੰਘੀ ਜਗ੍ਹਾ ਸੀਗੀ, ਜਿਹਦੇ ਵਿੱਚ ਛੱਪੜ ਸੀਗਾ, ਜਿਹਦੇ ਵਿੱਚ ਅਸੀਂ ਪਿੰਡ ਵਾਲਿਆਂ ਨੇ ਸਾਰੀ ਭਰਤੀ ਪਾ ਕੇ ਤਕਰੀਬਨ 2-2.5 ਹਜ਼ਾਰ ਟਰੈਲੀ ਪਾ ਕੇ ਮਿੱਟੀ ਦੀ ਤੇ ਇਹਨੂੰ ਪੂਰਾ ਕੀਤਾ ਆਪਣੀ ਮਦਦ ਆਪ ਦੇ ਤਹਿਤ। ਤੇ ਹੁਣ ਗਾਂ ਜਿਹੜਾ ਸਿਲਸਿਲਾ ਗਾਂ ਵੀ ਇਸੇ ਤਰ੍ਹਾਂ ਅਸੀਂ 3 ਕਮਰੇ ਵੀ ਆਪੇ ਬਣਾਏ ਆ। ਗਾਂ ਹੁਣ ਜਿਹੜਾ ਦੀਵਾਰ ਦਾ ਮਸਲਾ ਇਹ ਹੈਗਾ, ਇਦਾਂ ਦੇ ਕੰਮ ਜਿਹੜੇ ਗਵਰਨਮੈਂਟ ਕਰਦੀ ਆ, ਲੇਕਿਨ ਫਿਰ ਮਜਬੂਰਨ ਅਸੀਂ ਆਪਣੀਆਂ ਬੱਚੀਆਂ ਦੀ ਖਾਤਰ, ਸਾਡੀਆਂ ਬੱਚੀਆਂ ਜਿਹੜੀਆਂ ਇੱਥੇ ਪੜ੍ਹ ਰਹੀਆਂ, ਹਾਂ ਉਹਨਾਂ ਦਾ ਪਰਦਾ ਕਰਨ ਲਈ, ਪਰਦਾ ਕਰਨ ਲਈ ਅਸੀਂ ਜਿਹੜੇ ਠੰਡ ਤੋਂ ਗਰਮੀ ਤੋਂ ਬਚਣ ਲਈ ਉਹਨਾਂ ਦੇ ਕਮਰੇ ਪਾਣੀ ਦਾ ਬਚਣ ਲਈ ਜਿਹੜਾ ਕੋਸ਼ਿਸ਼ ਕਰਦੇ ਆ। ਤਾਂ ਸਾਰੇ ਭਰਾਵਾਂ ਨੂੰ ਅਸੀਂ ਕਿਹਾ, ਬਲਕਿ ਅਸੀਂ ਪ੍ਰਾਈਵੇਟ ਸਕੂਲਾਂ 'ਚ ਨਹੀਂ ਬੱਚੀਆਂ ਪੜ੍ਹਾਉਣ ਦੇ, ਕੋਸ਼ਿਸ਼ ਨਾਲ ਅਸੀਂ ਇਹ ਸਕੂਲ ਦੇ ਵਿੱਚ ਭੇਜਦੇ ਆ। ਜਿਹੜੇ ਸਾਡੇ ਅਮੀਰ ਲੋਕ ਆ, ਬਾਕੀ ਵੀ ਲੋਕ ਆ, ਸਾਰੇ ਇਸੇ 'ਚ ਭੇਜਦੇ ਆ। ਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਅਸੀਂ ਇਹ ਵੀ ਕੋਸ਼ਿਸ਼ ਨਾ ਕਰਦੇ ਨਹੀਂ, ਲੇਕਿਨ ਅਸੀਂ ਗੌਰਮੈਂਟ ਨੂੰ ਵੀ ਰਿਕੁਐਸਟ ਕਰਦੇ ਹਾਂ ਤੇ ਸਾਡਾ ਜਿਹੜਾ ਅਪੀਲ ਕਰਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਕੋਈ ਫੰਡ ਦਿੱਤਾ ਜਾਵੇ, ਜਿਹੜੀ ਅਸੀਂ ਇਹ ਦੀਵਾਰ ਜਿਹੜੀ ਉੱਚੀ ਕਰਕੇ ਬਣਾ ਲਈਏ। ਦੀਵਾਰ ਨੂੰ ਬਣਾਉਣ ਦਾ ਕੀ ਫਾਇਦਾ ਜੇ ਦੀਵਾਰ ਦੇ ਨਾਲ ਢਾਣ ਵਾਲੇ ਬਾਹਰ ਹੁੰਦੇ ਆ?
ਤੇ ਜਿਹੜੇ ਸਾਡੀਆਂ ਦੁਬਾਰਾ ਨੂੰ ਨੁਕਸਾਨ ਕਰਦੇ ਆ, ਅਸੀਂ ਡੀਸੀਓ ਸਾਹਿਬ ਨੂੰ ਵੀ ਅਪੀਲ ਕਰਦੇ ਆ ਕਿ ਮਿਹਰਬਾਨੀ ਕਰਨ, ਡੀਸੀ ਸਾਹਿਬ ਨੂੰ ਵੀ ਅਪੀਲ ਕਰਦੇ ਆ ਤੇ ਬਾਹਰ ਜਿਹੜੀ ਰੂੜੀ ਲਾਈ ਆ, ਡੰਗਰ ਬੰਨਦੇ ਆ, ਉਹਦੇ ਵਾਸਤੇ ਨਾ ਇੱਕ ਦਫਾ ਏਸੀ ਸਾਹਿਬ ਕੋਲ ਬਾਰਹਾ ਸਕੂਲ ਦੀ ਤਰਫੋਂ ਵੀ ਦਰਖਾਸਤਾਂ ਗਈਆਂ, ਪਿੰਡ ਦੇ ਲੋਕਾਂ ਨੇ ਵੀ ਦਰਖਾਸਤ ਕੀਤੀ ਆ ਕਿ ਇਹਨਾਂ ਲੋਕਾਂ ਨੂੰ ਕਿਸੇ ਤਰੀਕੇ ਉਠਾਇਆ ਜਾਵੇ ਕਿ ਇਹ ਨਾਲ ਜਾਨਵਰ ਨਾ ਬੰਨਣ। ਤਾਂ ਦੀਵਾਰ ਤੁਸੀਂ ਦੇਖ ਲਓ ਬਾਹਰ ਨਿਕਲ ਕੇ ਕਿਦਾਂ ਡਿੱਗੀਆਂ ਹੋਈਆਂ, ਦੁਬਾਰਾ ਮੁਰੰਮਤ ਕੀਤੀਆਂ। ਇਦਾਂ ਦੀਵਾਰਾਂ 4 ਫੁੱਟ 3 ਫੁੱਟ ਦੀ ਦੀਵਾਰ ਹੈਗੀ ਜਿਹੜੀ ਬਾਹਰ। ਏਸੀ ਦੇ ਨਾਲ ਜਿਹੜਾ ਅਮਲਾ ਹੁੰਦਾ ਨਾ, ਕੋਈ ਤਹਿਸੀਲ ਦੇ ਵਿੱਚ ਜਿਹੜੇ ਹੁੰਦੇ ਆ, ਕੋਈ ਪਟਵਾਰੀ ਛਟਵਾਰੀ ਜਿਹੜੇ ਉਹਨਾਂ ਦੇ ਮੁਨਸ਼ੀ ਹੁੰਦੇ, ਉਹ ਅੱਗੇ ਉਹੀ ਨਹੀਂ ਜਾਣ ਦਿੰਦੇ ਉਹਨਾਂ ਨੂੰ, ਕਹਿੰਦੇ ਤੁਸੀਂ ਦਰਖਾਸਤ ਲੈ ਕੇ ਨਾ ਆਓ, ਨਹੀਂ ਤਾਂ ਤੁਹਾਡੇ ਖਿਲਾਫ ਪਿੰਡ ਵਾਲੇ ਖੜੇ ਹੋ ਜਾਣਗੇ, ਤੁਹਾਨੂੰ ਕੋਈ ਕਾਨੂੰਨੀ ਕਾਰਵਾਈ ਹੋ ਜਾਊਗੀ। ਇਸੇ ਸਕੂਲ ਵਾਲਿਆਂ ਨੂੰ ਰੋਕਿਆ ਜਾਂਦਾ ਹੈ ਕਿ ਤੁਸੀਂ ਇਸ ਕੰਮ 'ਚ ਨਾ ਆਓ। ਜੀ ਇਲਾਕੇ ਦੇ ਮੁਅੱਜ਼ਜ਼ੀਨ ਨਮਾਜ਼ ਸਾਹਿਬ ਇਹਨਾਂ ਨੇ ਆਪਣਾ 10 ਥੈਲੇ ਦਿੱਤੇ ਸੀ ਸੀਮੈਂਟ ਦੇ। ਚੌਰੀ ਤਾਰਕ ਸਾਹਿਬ ਇਹਨਾਂ ਨੇ 30,000 ਰੁਪਇਆ ਦਿੱਤਾ ਸੀਗਾ। ਭਾਈ ਜ਼ੁਲਫਕਾਰ ਇਸੇ ਸਕੂਲ 'ਚ ਕੰਮ ਕਰਦੇ ਆ। ਤੀਕ ਸਾਹਿਬ ਆ, ਇਹਨਾਂ ਨੇ ਟੋਟਲ 12,000 ਤੇ ਇੱਕ ਰੇਤ ਦੀ ਟਰਾਲੀ ਦਿੱਤੀ ਹੈ ਜੀ। ਚੌਰੀ ਅਸਲਮ ਸਾਹਿਬ ਆ, ਇਹਨਾਂ ਨੇ 12 ਥੈਲੇ ਦਿੱਤੇ ਆ ਜੀ। ਕਦੀਮ ਸਾਹਿਬ ਨੇ 5 ਥੈਲੇ 2,000 ਰੁਪਇਆ ਨਕਦ ਦਿੱਤਾ ਜੀ। ਮੁਨਸ਼ੀ ਅਦੀਸ ਸਾਹਿਬ ਉਹਨਾਂ ਨੇ 12 ਥੈਲੇ ਸੀਮੈਂਟ ਦੇ ਸਕੂਲ ਨੂੰ ਦਿੱਤੇ ਆ ਜੀ। ਇਹ ਕਮਰਾ ਜੀ ਹੁਣ ਤੁਹਾਨੂੰ ਦਿਖਾਣੇ ਆ ਵੀ ਇਹ ਕਮਰਾ ਜਿਹੜਾ ਨਾ ਇਹ ਬਾਊ ਦਾ ਦਫ਼ਤਰ ਆ, ਤੇ ਇਹ ਵੀ ਸਿਰਫ ਇੱਕ ਨਾ ਹੋਣ ਦੀ ਵਜ੍ਹਾ ਤੋਂ ਇੱਥੇ ਕੋਈ ਅੱਛਾ ਦਫ਼ਤਰ ਨਹੀਂ ਹੈਗਾ। ਬਸ ਮੰਜਾ ਡਾਇਆ ਤੇ ਕੁਰਸੀ ਢਾ ਕੇ ਆਪਣਾ ਟੇਬਲ ਵੀ ਆਪ ਦਿੱਤਾ ਹੋਇਆ ਹੈ, ਇਸਤਰੀ ਵਾਲਾ ਮੇਜ਼ ਆ ਜਿਹਦੇ ਉੱਤੇ ਰੱਖ ਕੇ ਗੁਜ਼ਾਰਾ ਕਰ ਰਹੇ ਆ। ਟੇਬਲ ਦਿੱਤਾ ਸੀ ਤੇ ਚਲੋ ਇਹ ਛੋਟਾ ਮੋਟਾ ਡੋਨੇਸ਼ਨ ਤਾਂ ਹੁੰਦਾ ਹੀ ਰਹਿੰਦਾ। ਆ ਹੁਣ ਕਿਸੇ ਬੰਦੇ ਕੋਲੋਂ ਭਾਈ ਜ਼ੁਲਫਕਾਰ ਨੇ ਕਿਹਾ ਕਿ ਸੀਮੈਂਟ ਦੇ ਬੋਰੇ ਲਏ ਸੀ, 8-10 ਬੋਰੇ ਪਏ ਇੱਥੇ। ਤੇ ਬਾਕੀ ਜਿਹੜਾ ਜੀ ਮੈਂ ਥੋੜਾ ਜਿਹਾ ਦੱਸਦਾ ਕਿ ਸਾਨੂੰ ਵੀ ਆਪਣੇ ਚੈਨਲ ਦੀ ਤਰਫੋਂ ਥੋੜਾ ਜਿਹਾ ਫੰਡਿੰਗ ਹੋਈ ਸੀਗੀ ਰਫਾਈ ਕੰਮਾਂ ਲਈ, ਜਿਨ੍ਹਾਂ ਵਿੱਚ ਚਰਨਜੀਤ ਸਿੰਘ ਹੋਣਾ ਨੇ 1,30,000 ਰੁਪਇਆ ਭੇਜਿਆ ਸੀਗਾ। ਉਹ ਜਿਹੜੀ ਰਕਮ ਆ ਉਹ ਉਹਨਾਂ ਨੇ ਮੁਖਤਲਿਫ ਲੋਕਾਂ ਕੋਲੋਂ ਕਲੈਕਟ ਕਰਕੇ, ਜਿਨ੍ਹਾਂ ਵਿੱਚ ਮੁਸਲਮਾਨ ਵੀ ਸੀ, ਹਿੰਦੂ ਵੀ ਸੀ, ਸਾਡੇ ਪਾਕਿਸਤਾਨ ਦੇ ਵੀ ਸੀ, ਸਿੱਖ ਭਾਈ ਵੀ ਸੀਗੇ, ਉਹਨਾਂ ਸਾਰਿਆਂ ਨੇ ਨਾ ਥੋੜੇ ਕਰਕੇ 1,30,000 ਦੀ ਅਮਾਊਂਟ ਜਿਹੜੀ ਉਹ ਮੇਰੇ ਹੈਂਡਓਵਰ ਕੀਤੀ ਸੀ। ਤੇ ਉਹ ਅਮਾਨਤ ਜਿਹੜੀ ਮੇਰੇ ਕੋਲ ਪਈ ਆ ਉਹ ਮੈਂ ਅੱਜ ਇਹਨਾਂ ਦੇ ਸਪੁਰਦ ਕਰ ਦੇਣੀ ਹੈ। ਬਾਕੀ ਜਿਹੜੇ ਸਾਡੇ ਮੁਅੱਜ਼ਜ਼ੀਨ ਆਏ ਆ, ਇਹਨਾਂ ਨੇ ਵੀ ਆਪਣੀ ਜੋ ਹੋਬਾ, ਜੋ ਇਹਨਾਂ ਦੀ ਹਿੰਮਤ ਆ, ਉਹਦੇ ਮੁਤਾਬਕ ਇਹ ਸਿਰਫ ਅੱਜ ਆਉਣ ਦਾ ਇਹਨਾਂ ਦਾ ਮਕਸਦ ਇਹ ਹੈ ਕਿ ਚਲੋ ਸ਼ੁਰੂ ਕਰਨੀ ਹੈ। ਹਾਂਜੀ ਦੀਵਾਰ ਇਹਨਾਂ ਨੇ ਸ਼ੁਰੂ ਕਰਨੀ ਆ। ਅਤੀਕ ਭਾਈ ਤੁਸੀਂ ਵੀ ਗਵਾਂਢ ਆ ਇਹਨਾਂ ਦੇ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿ ਰਿਹਾ ਜੀ, ਸਾਹਮਣੇ ਝਾਤੀ ਪੈਂਦੀ ਆ, ਬੱਚੀਆਂ ਬਾਹਰ ਕੋਈ ਬੱਚੀ ਜਾਂ ਅਸਤਾਨੀ ਨਹੀਂ ਬਹਿ ਸਕਦੀ, ਬਿਜਲੀ ਚੱਲ ਜਾਂਦੀ ਆ, ਗਰਮੀ ਦੇ ਵਿੱਚ ਚੱਲ ਜਾਂਦੀ, ਬੱਚੀਆਂ ਕਿੱਦਾਂ ਬਹਿਣ ਬਾਹਰ? ਸਾਹਮਣੇ ਝਾਤੀ ਪੈਂਦੀ ਆ, ਬੱਚੀਆਂ ਦਾ ਸਕੂਲ ਆ, ਇੱਥੇ ਕੋਈ ਹੈ ਹੀ ਨਹੀਂ। ਚਲੋ ਪਰਦਾ ਹੋਊਗਾ ਇਨਸ਼ਾਅੱਲਾ, ਅੱਲਾਹ ਤਾਲਾ ਖੈਰ ਕਰੇਗਾ, ਕੋਸ਼ਿਸ਼ ਕਰਨ ਡਏ ਆ ਇਨਸ਼ਾਅੱਲਾ। ਮਹਿਕਮਾ ਤਾਲੀਮ ਦੀ ਵੀ ਕੋਈ ਜ਼ਿੰਮੇਵਾਰੀਆਂ ਹੈਗੀਆਂ, ਕੋਈ ਆਪਣੇ ਤੌਰ ਤੇ ਖਿਆਲਾਤ ਕਰਨ। ਇਹਦਾ ਹੁਣ ਆ ਸਾਡੀ ਗੱਲਾਂ ਕਰਨ ਦਾ ਮਕਸਦ ਇਹ ਨਹੀਂ ਹੈਗਾ ਕਿ ਐਸੇ ਦੇ ਜਿਹੜਾ ਅਮਲਾ ਆ, ਜੋ ਹੈਡਮਿਸਟਰ ਆ ਜਾਂ ਹੋਰ ਅਮਲੇ ਨੂੰ ਦਬਾਇਆ ਜਾਵੇ ਕਿ ਤੁਹਾਡੀ ਵਜ੍ਹਾ ਤੋਂ ਸਾਡੀ ਬਦਨਾਮੀ ਹੋਈ ਆ। ਇਹਨੂੰ ਆਪਣੀ ਜਗ੍ਹਾ ਇੰਨੀ ਬਦਨਾਮੀ ਦਾ ਡਰ ਸਕਾ ਤੁਹਾਨੂੰ ਕਿ ਇੱਥੇ ਸਾਡੇ ਇੱਥੇ ਇਕੱਠੇ ਹੋਣ ਦੀ ਜ਼ਰੂਰਤ ਹੀ ਨਾ ਮਹਿਸੂਸ ਹੁੰਦੀ ਪਿੰਡ ਵਾਲਿਆਂ ਨੂੰ। ਲਿਆਦਾ ਇਹ ਨਾ ਹੋਵੇ ਕਿ ਇਸ ਤੋਂ ਬਾਅਦ ਸਾਡੀਆਂ ਤਾਂ ਗੱਲਾਂ ਦੇ ਕਰਨ ਤੋਂ ਬਾਅਦ ਜਾਂ ਫੰਡ ਕਰਨ ਤੋਂ ਬਾਅਦ ਇਹ ਅਮਲੇ ਨੂੰ ਤੁਸੀਂ ਤੰਗ ਕਰਨਾ ਸ਼ੁਰੂ ਕਰ ਦੋ। ਨਹੀਂ, ਅਮਲੇ ਦੇ ਖਿਲਾਫ ਕੋਈ ਆਪਣੇ ਤੌਰ ਤੇ ਅਮਲਾ ਦੇ ਇੱਥੇ ਪੂਰੀ ਕੋਸ਼ਿਸ਼ ਕਰਨ ਡਏ ਆ। ਮਹਿਕਮਾ ਇਹਨਾਂ ਗੱਲਾਂ ਦੇ ਵਿੱਚ ਬਹੁਤ ਛੇਤੀ ਹਰਕਤ ਚ ਆ ਜਾਂਦਾ ਹੈ। ਹੋਰ ਅਸਲ ਜਿਹੜਾ ਕਰਨ ਵਾਲਾ ਕੰਮ ਉਹ ਨਹੀਂ ਕਰਨਾ ਇਹਨਾਂ ਨੇ। ਹਾਂ ਬਿਲਕੁਲ, ਹਾਂ, ਕਰਨ ਵਾਲੇ ਕੰਮ ਨਹੀਂ ਕਰਦੇ ਇਹਨਾਂ ਨੇ। ਇਹੀ ਕਰਨਾ ਹੁੰਦਾ ਕਿ ਇਹਨਾਂ ਲੋਕਾਂ ਨੂੰ ਅਸੀਂ ਆਪਣੇ ਮੁਲਾਜ਼ਮਾਂ ਨੂੰ ਮਤਹਿਤਾਂ ਨੂੰ ਤੰਗ ਕਿੱਦਾਂ ਕਰਨਾ। ਇਹ ਤਾਂ ਜੀ ਬੰਦਾ ਆਪਣਾ ਆਪਣੇ ਪਿੰਡ ਦਾ ਕਰਕੇ ਭਾਈ ਨਾਸਰ ਆ ਜਿਹੜੀ ਸਾਹਮਣੇ ਦੀਵਾਰ ਆ ਨਾ ਸਾਰੀ ਡਿੱਗੀ ਸੀ, ਮੈਂ ਬਣਵਾਈ ਆ। ਹਾਂਜੀ, ਇਹ ਚੌਰੀ ਅਦੀਕ ਸਾਹਿਬ ਨੇ ਬਣਾਈ ਸਾਰੀ ਇਧਰੋਂ ਇਧਰਲੀ ਵੀ ਮੈਂ ਇਹਨਾਂ ਨੂੰ ਕਿਹਾ। ਬਾਕੀ ਆ ਇਹ ਹੁਣ ਅਸੀਂ ਆ ਕੀਤਾ, ਕੁਝ ਹੋਏ ਆ ਸਾਡੇ ਕੋਲ ਇਕੱਠੇ, ਕੁਝ ਚਲੋ ਤੁਸੀਂ ਆ ਕਰਤੇ। ਬਾਕੀ ਕੋਈ ਹੋਰ ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਸਾਡੀ ਇਹ ਕੋਸ਼ਿਸ਼ ਇਹ ਆ ਜ਼ੇਨ ਵੀ ਇਹਨੂੰ ਪੱਟ ਕੇ ਨਾ ਥੋੜੀ ਜਿਹੀ ਇੱਥੇ ਮਿੱਟੀ ਪਾ ਕੇ ਜਿਹੜੀ ਆ ਦੀਵਾਰ ਨੂੰ ਅੰਦਰੋਂ ਸਪੋਰਟ ਹੋ ਜਿਹੜੀ ਬਾਹਰ ਧੱਕ ਲੱਗਦੀ ਨਾ, ਧੱਕ ਲੱਗਦੀ ਉਹ ਨਹੀਂ ਲੱਗੇਗੀ। ਕਿਉਂਕਿ ਜਦੋਂ ਇਹਦੇ ਉੱਤੇ 4 ਫੁੱਟ ਹੋਰ ਬਣੀ ਹੈ ਨਾ, ਇਹ ਸਾਡਾ ਕੰਮ ਨਹੀਂ ਹੈ। ਇਹ ਨਾ ਹੋਵੇ ਕਿ ਬੱਚੇ ਦਾ ਗਵਰਨਮੈਂਟ ਦਾ ਕੰਮ, ਗਵਰਨਮੈਂਟ ਨੂੰ ਚਾਹੀਦਾ ਹੈ ਸਾਰਾ ਕੁਝ ਕਰਨਾ। ਲੇਕਿਨ ਸਾਸੀ ਮਜਬੂਰ ਆ, ਸਾਡੀਆਂ ਬੱਚੀਆਂ ਜਿਹੜੀਆਂ ਇੱਥੇ ਆਣ ਡਈਆਂ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਹੁਣ ਬੱਚਿਆਂ ਦੀ ਖਾਤਰ ਕੁਛ ਨਾ ਕੁਛ ਤਾਂ ਕਰਨਾ ਹੀ ਆ। ਸਹੀ ਬਾਤ। ਲੇਕਿਨ ਅਸੀਂ ਪਤਾ ਨਹੀਂ ਕਿੱਦਾਂ ਇਹ ਲੋਕਾਂ ਦੇ ਮਿੰਨਤਾਂ ਤਰਲੇ ਕਰਕੇ ਜਿਹੜੇ ਫੰਡ ਇਕੱਠਾ ਕਰਕੇ ਤਾਂ ਕਰਨ ਡਏ ਆ। ਇਹ ਸਾਰਾ ਕੰਮ ਜਿਹੜਾ ਗਵਰਨਮੈਂਟ ਦਾ ਆ, ਇਸ ਤਰ੍ਹਾਂ ਦੇ ਕੋਈ ਪਿੰਡ ਵੀ ਨਹੀਂ ਕਰ ਸਕਦਾ ਇਹ ਜਿਹੜੇ ਗਵਰਨਮੈਂਟ ਦੇ ਕੰਮ ਆ। ਸਾਡੇ ਤਾਂ ਕੰਮ ਆ, ਹੋਰ ਛੋਟੇ ਮੋਟੇ ਜਿਹੜੇ ਪਿੰਡ ਦੇ ਵਿੱਚ ਉਹ ਕੰਮ ਕਰ ਸਕਦੇ ਆ ਨਹੀਂ ਜੀ ਚੌਧਰੀ ਸਾਹਿਬ ਦਾ। ਲੇਕਿਨ ਫਿਰ ਅਸੀਂ ਬਹੁਤ ਔਖੇ ਹੋ ਕੇ ਜਾਣੀ ਕਿ ਕੰਮ ਕਰਨ ਦੇ ਆ। ਤੇ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਐਫ ਆਈ ਸਾਡੇ ਲਈ ਇਹੀ ਮਿਹਰਬਾਨੀ ਕਰਨਾ ਕਿ ਸਕੂਲ ਜਿਹੜਾ ਆਲੇ ਦੁਆਲੇ ਜਿਹੜਾ ਇਹ ਉੱਦਾਂ ਹੀ ਦੁਬਾਰਾ ਦੇ ਨਾਲੋਂ ਉੱਦਾਂ ਹੀ ਸਾਰਾ ਕੁਛ ਡੰਗਰ ਹੁੰਦਾ। ਚੰਗਰ ਜਿਹੜੇ ਹਲਾਏ ਜਾਣ, ਪਰੇ ਕੀਤੇ ਜਾਣ। ਇਹੀ ਸਾਡੀ ਰਿਕੁਐਸਟ ਆ ਗਵਰਨਮੈਂਟ ਨੇ, ਇਹੀ ਪੂਰੀ ਕਰਦੇ ਜੇ ਹੋਰ ਕੁਝ ਨਹੀਂ ਕਰਨੀ। ਔਰ ਜਿਸ ਦਿਨ ਤੋਂ ਸਕੂਲ ਬਣਿਆ ਅਸੀਂ ਪਿੰਡ ਹੀ ਖਰਚਾ ਕਰ ਰਹੇ ਹਾਂ ਇਹਦੇ ਤੇ। ਸਿਰਫ ਸਾਨੂੰ ਤੇ ਇੱਕ ਛੋਟੀ ਜਿਹੀ ਇਮਾਰਤ ਉਹਨਾਂ ਨੇ 2-4 ਕਮਰੇ ਬਣਾਤੇ, ਬਾਕੀ ਜੋ ਕੁਝ ਕੀਤਾ ਪਿੰਡ ਨੇ ਕੀਤਾ। ਇੱਕ ਸਿਰਫ ਦੀਵਾਰ ਦਿੱਤੀ ਆ, ਦੀਵਾਰ ਵੀ ਇਸ ਤਰ੍ਹਾਂ ਦੀ ਆ ਕਿ ਉਹਦੇ ਵਿੱਚ ਹੱਥ ਲਾਇਆ ਡਿੱਗਦੀ ਫਿਰਦੀ ਆ। ਪਤਾ ਨਹੀਂ ਉਹ ਕਿਸ ਤਰ੍ਹਾਂ ਦਾ ਹਾਂ, ਸਾਰੀ ਰੇਤਾ ਲਾ ਕੇ ਲਾਈ ਆ। ਹੱਥ ਲਾਓ ਤਾਂ ਸਾਰੀ ਜਾਂਦੀ ਲੱਗਦੀ ਆ।
ਇਹ ਸਾਡੇ ਪਿੰਡ ਦੇ ਭਾਈ ਜ਼ੁਲਫਕਾਰ ਹੈ ਜੀ, ਇੱਥੇ ਮੁਲਾਜ਼ਮ ਸਕੂਲ ਦੇ ਵਿੱਚ ਹੈ। ਚਲੋ ਵੀ ਪਿੰਡ ਦੇ ਵਿੱਚ ਜਾਂਦੇ ਆ ਕਿਸੇ ਦੇ ਕੋਲ, ਚਲੋ ਆਪਣੀ ਜਿਹੜੀ ਵੀ ਕੋਈ ਜ਼ਰੂਰਤ ਜਿਸ ਭਰਾ ਕੋਲ ਵੀ ਗਏ ਆ ਉਹਨਾਂ ਨੇ ਮਤਲਬ ਨਾ ਨਹੀਂ ਕੀਤੀ, ਬਹੁਤ ਪੈਸਾ ਮਤਲਬ ਪਿੰਡੋਂ ਲਿਆਂਦਾ, ਬਹੁਤ ਪੈਸਾ ਮਤਲਬ ਪਿੰਡ ਵਾਲਿਆਂ ਨੇ ਮਦਦ ਭਾਈ ਕੀਤੀ। ਜ਼ੁਲਫਕਾਰ ਇਹ ਜਿਹੜੇ ਕਮਰੇ ਆ ਜਦੋਂ ਗਵਰਨਮੈਂਟ ਸਕੂਲ ਨੂੰ ਅੱਗੇ ਉੱਪਰ ਕਰਦੀ ਆ ਉਹਨੂੰ ਹਾਈ ਦਾ ਦਰਜਾ ਦਿੰਦੀ ਆ ਮਿਡਲ ਤੋਂ, ਉਹ ਕਮਰੇ ਵੀ ਦਿੰਦੀ ਤੁਹਾਨੂੰ? ਜਦੋਂ ਮਿਡਲ ਹਿੱਸੇ ਦਾ ਦਰਜਾ ਦਿੱਤਾ ਕੀਤਾ ਨਾ ਜੀ, ਉਦੋਂ ਸੀਗੀ ਜਗ੍ਹਾ ਥੋੜੀ 2 ਕਨਾਲ 4 ਕਨਾਲ ਦੇ 5 ਮਰਲੇ ਜਗ੍ਹਾ ਸੀ, ਤੇ ਗਵਰਨਮੈਂਟ ਉਹਦੇ ਵਿੱਚ ਪੈਸੇ ਨਹੀਂ ਸੀ ਲਾਉਂਦੀ ਟੈਂਡਰ। ਉਹਨਾਂ ਨੇ ਉਹ ਲਿਖ ਕੇ ਦੇ ਦਿੱਤਾ ਕਿ ਬਿਲਡਿੰਗ ਪਿੰਡ ਨੇ ਬਣਾਤੀ, ਸਟਾਮ ਵਾਲਿਆਂ ਨੇ ਹੱਲ ਪਏ ਤੁਸੀਂ ਪਿੰਡ ਨੂੰ ਦਰਜਾ ਦਿੱਤਾ ਜਾਵੇ। ਉਹਨਾਂ ਨੇ ਦਰਜਾ ਦੇ ਦਿੱਤਾ, ਬਿਲਡਿੰਗ ਸਾਨੂੰ ਕਮਰਾ ਕੋਈ ਨਹੀਂ, ਨਾ ਸਾਇੰਸ ਦਾ ਸਮਾਨ, ਨਾ ਜਿਹੜਾ ਮਿਡਲ ਹਿੱਸੇ ਨੂੰ ਮਿਲਦਾ ਹੁੰਦਾ, ਕੋਈ ਸ਼ਿਕਾਇਤ ਨਹੀਂ, ਦੇਖ ਲਓ ਮੌਕੇ ਤੇ। ਹੁਣ ਹਾਈ ਸਕੂਲ ਹੋਇਆ ਕੀਤਾ, ਉਹਦੀ ਬਿਲਡਿੰਗ ਬਣੀ ਆ। ਹਾਈ ਸਕੂਲ ਦੇ ਵਿੱਚ ਇੱਕ ਲੈਬ ਹੁੰਦੀ ਆ, 2 ਕਮਰੇ ਹੁੰਦੇ ਆ, ਉਹਦੇ ਵਿੱਚ ਬੱਚਿਆਂ ਦੇ ਮਤਲਬ ਸਾਇੰਸ ਵਾਲੇ ਵੀ ਆ, ਆਰਟਸ ਵਾਲੇ ਵੀ ਆ। 3 ਕਮਰੇ ਆ ਕਿ ਪਿੰਡੋਂ ਮਿਹਨਤਾਂ ਤਰਲੇ ਕਰਕੇ ਫੰਡ ਇਕੱਠਾ ਕਰਕੇ ਬਣਾਏ ਆ। ਤੇ ਇਸ ਵੇਲੇ ਰਕਬਾ ਸਾਡੇ ਕੋਲ 14 ਕਨਾਲਾਂ ਤੇ 14 ਕਨਾਲਾਂ 15 ਮਰਲੇ ਸਨ ਸਾਡੇ ਕੋਲ। ਬਿਲਡਿੰਗ ਵੀ ਬਣ ਸਕਦੀ ਆ, ਮਤਲਬ ਕਮਰੇ ਵੀ ਬਣ ਸਕਦੇ ਆ, ਗਰਾਊਂਡ ਵੀ ਬਣ ਸਕਦਾ। ਸਾਨੂੰ ਬੜੀ ਅਸਲ ਦੀ ਜ਼ਰੂਰਤ ਆ ਕਮਰਿਆਂ ਦੀ। ਕੁਝ ਬੱਚਿਆਂ ਨੂੰ ਅਸੀਂ ਬਾਹਰ ਪੁੰਜੇ ਬਹਾਲਦੇ ਹਾਂ, ਕਿਸੇ ਬੱਚਿਆਂ ਨੂੰ ਅਸੀਂ ਮਤਲਬ ਲੈਬ ਦੇ ਵਿੱਚ ਬਹਾਲਦੇ ਹਾਂ, ਉੱਥੇ ਪੀਰੀਅਡ ਲੱਗਾ ਹੁੰਦਾ, ਕੰਪਿਊਟਰ ਵਾਲੀ ਟੀਚਰ ਦਾ ਪੀਰੀਅਡ ਵਾ, ਉੱਥੇ ਦੂਏ ਆਰਟਸ ਵਾਲੀ ਦਾ ਪੀਰੀਅਡ ਵਾ। ਇੱਥੇ ਸਭ ਸਹੂਲਤਾਂ ਹਾਲ ਆ ਕਿ ਸਾਡੇ ਕੋਲ ਡੈਸਕ ਵੀ ਪੂਰੇ ਨਹੀਂ, ਡੈਕਸ ਵੀ ਸਾਡੇ ਕੋਲ, ਸਮਾਨ ਵੀ ਸਾਡੇ ਕੋਲ। ਅਸੀਂ ਬਹੁਤ ਬਰਾਬਰ ਕੀਤੇ ਆ। ਇਹਨਾਂ ਦਾ ਸਾਈਡ ਤੇ ਕਰ ਰਹੇ ਪਿੰਡ ਦੇ ਵਿੱਚੋਂ ਅਸੀਂ ਮਤਲਬ ਲਿਆ ਕੇ ਕੁਰਸੀਆਂ ਦੇ ਜਿਹੜੇ ਉਹ 5ਵੀਂ ਦਾ ਇੱਥੇ ਹੋਇਆ ਸੀ ਨਾ ਇੱਕ, ਹਾਂ, ਤੇ ਮੁੜ ਕੇ ਫਿਰ ਉੱਧਰਲੇ ਸਕੂਲੋਂ ਲਿਆਂਦਾ ਲਿਆ ਕੇ। ਨਹੀਂ ਉਹ ਜੀ ਸਾਡੇ ਕੋਲ ਸਮਾਨ ਫਰਨੀਚਰ ਘੱਟ ਵਾ। ਅਸੀਂ ਪਿੰਡੋਂ ਮਤਲਬ ਪਿੰਡ ਵਾਲਿਆਂ ਨੇ ਸਾਨੂੰ ਆ ਦਫ਼ਤਰ, ਜਿਹੜਾ ਦਫ਼ਤਰ ਦਾ ਸਮਾਨ, ਕੁਰਸੀਆਂ ਦਿੱਤੀਆਂ, ਤਾਰਕ ਸਾਹਿਬ ਨੇ ਪੂਰਾ ਸੈੱਟ ਦਿੱਤਾ, ਟੇਬਲ ਦਿੱਤਾ। ਆਹ ਟੇਬਲ ਜਿਹੜਾ ਇਹ ਸਾਜਿਦ ਨੇ ਦਿੱਤਾ ਕੀਤਾ, ਉਹਦਾ ਤਰਲਾ ਕੀਤਾ, ਉਹਨੇ ਦਿੱਤਾ ਇਸਤਰੀ ਸਟੈਂਡ ਬਣਾ ਕੇ। ਹੋਰ ਕਾਫੀ ਚੀਜ਼ਾਂ ਜਿਹੜੀਆਂ ਨਾ ਬਹੁਤ ਪਿੰਡ ਵਾਲਿਆਂ ਨੇ ਜਿੰਨੇ ਜੋ ਕੂਲਰ ਦਿੱਤਾ, ਪਾਣੀ ਵਾਲਾ ਦੂਆ ਕੂਲਰ ਦਿੱਤਾ, ਉਹ ਬੱਚੇ ਪਾਣੀ ਪੀਂਦੇ ਠੰਡਾ। ਜਿਹੜੀ ਮੇਨ ਕੰਮ ਹੈ ਜਿਹੜਾ ਉਮੀਦ ਕਰਦੇ ਦੀਵਾਰ ਦਾ ਮੇਨ ਕੰਮ ਹੈ ਚਲੋ ਸਾਡਾ। ਮੁਖੱਈਰ ਹਜ਼ਰਾਤ ਸਾਡੇ ਪਾਕਿਸਤਾਨ ਜਾਂ ਪਾਕਿਸਤਾਨ ਤੋਂ ਬਾਹਰ ਜਿਹੜੇ ਆ, ਉਹ ਅਗਰ ਜਿਹੜਾ ਵੀ ਬੰਦਾ ਕੋਈ ਵੀ ਬੜੇ ਲੈਵਲ ਤੇ ਪਹੁੰਚਿਆ, ਉਸ ਕਿਸੇ ਛੋਟੇ ਸਕੂਲ ਚੋਂ ਹੀ ਪੜ੍ਹ ਕੇ ਉਹਨੇ ਆਪਣੇ ਪੜ੍ਹਾਈ ਦਾ ਆਗਾਜ਼ ਕੀਤਾ ਸੀ। ਤੇ ਮੇਰਾ ਖਿਆਲ ਹੈ ਕਿ ਜਿਹੜੇ ਵੀ ਆਪਣੇ ਸਕੂਲਾਂ ਵਿੱਚੋਂ ਗਏ ਆ, ਉਹਨਾਂ ਨੂੰ ਪਿੱਛੇ ਪਰਤ ਕੇ ਆਪਣੇ ਸਕੂਲਾਂ ਦੇ ਵਿੱਚ ਉਹਨਾਂ ਦੀ ਵਿਗੜਦੀ ਹੋਈ ਸੂਰਤ-ਹਾਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਦੇਖਣਾ ਚਾਹੀਦਾ ਹੈ, ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ। ਹੁਣ ਪਿੰਡ ਵਾਲੇ ਮੁਅੱਜ਼ਜ਼ੀਨ ਇਸੇ ਕਰਕੇ ਸੱਦੇ ਸੀ, ਜਿਨ੍ਹਾਂ ਵਿੱਚ ਸਰਦਾਰ ਚਰਨਜੀਤ ਸਿੰਘ ਉਹਨਾਂ ਨੇ ਵੀ ਆਪਣੀ ਮਿਹਨਤ ਕਰਕੇ ਕੋਈ 8-10 ਬੰਦਿਆਂ ਤੋਂ ਕਲੈਕਸ਼ਨ ਕਰਕੇ 1,30,000 ਰੁਪਏ ਦੀ ਅਮਾਊਂਟ ਜਿਹੜੀ ਆ ਉਹ ਇਸ ਸਕੂਲ ਲਈ ਭੇਜੀ ਆ। ਤੇ ਬਾਕੀ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਕੇ, ਪਿੰਡ 'ਚ ਸਾਨੂੰ ਫਿਰਨਾ ਵੀ ਪਿਆ ਤਾਂ ਅਸੀਂ ਫਿਰਾਂਗੇ, ਤੇ ਉਹਦੇ ਨਾਲ ਅਸੀਂ ਢਾਲ ਲਾ ਕੇ ਕੱਲੇ ਘਰ ਨੂੰ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨਾ, ਇਹ ਜ਼ਰੂਰੀ ਚੀਜ਼ਾਂ ਜਿਹੜੀਆਂ ਤਾਂ ਲਾਜ਼ਮੀ ਕਰਾਂਗੇ। ਇਹ ਅੰਗਲਾਂ ਨਾਲ ਪਸ਼ੂ ਬੰਨ ਕੇ ਨਾ ਰੱਸੇ ਪਾ ਕੇ ਖੋਤੇ ਦਾ ਰੱਸਾ ਹੁਣ 2 ਵਾਰੀ ਅਸੀਂ ਪਰਸੋਂ ਖੋਲਿਆ ਕੀਤਾ, ਤਾਂ ਖੋਤਾ ਜਿਹੜੀ ਵੀ ਜੋੜਿਆ ਕੀਤਾ, ਤੇ ਉਹ ਐਂਗਲ ਦੇ ਨਾਲ ਬੰਨਿਆ। ਤੇ ਜੇ ਉਹ ਮਤਲਬ ਕਹਿੰਦੇ ਆ ਕਰਾਣੇ ਆ ਤੇ ਗੱਲ ਪੈਂਦੇ, ਕਹਿੰਦੇ ਇਹਨੂੰ ਉੱਚੀ ਕਰ ਲਓ। ਆਹ ਦਰਖਤ ਲਾਏ ਆ, ਕਿਸੇ ਹੱਦ ਤੱਕ ਇਹ ਵੀ ਰੁਕਾਵਟ ਬਣਦੀ ਆ, ਲੇਕਿਨ ਆਹ ਉੱਪਰ ਨਾਲ ਹੀ ਤਾਰਾਂ ਸ਼ੁਰੂ ਹੋ ਜਾਂਦੀਆਂ, ਤਾਰਾਂ ਬਾਪ ਡਾਲਿਆ ਥੋੜਾ ਜਿਹਾ ਉੱਪਰ ਜਾਂਦੇ ਆ ਤਾਂ ਫਿਰ ਇਹਨੂੰ ਕੱਟਣਾ ਪੈਂਦਾ ਤਾਂ ਕਿ ਤਾਰਾਂ ਨੂੰ ਨੁਕਸਾਨ ਨਾ ਪਹੁੰਚੇ। ਤੇ ਆਹ ਅੰਦਰਲੀ ਸਾਈਡ ਤੋਂ ਹੈਗੀ ਆ, ਲੇਕਿਨ ਆ ਬਾਹਰੋਂ ਤੁਹਾਨੂੰ ਉਹ ਦੇਖੋ ਬੱਚਾ ਤੁਰਾਂ ਦਾ ਨਜ਼ਰ ਆ ਰਿਹਾ, ਛੋਟਾ ਜਿਹਾ ਬੱਚਾ ਉਹ ਵੀ ਨਜ਼ਰ ਆ ਰਿਹਾ, ਕਿਉਂਕਿ ਕੰਧ ਜਿਹੜੀ ਹੈ ਨਾ ਬਿਲਕੁਲ ਹੀ ਉਧਰਲੀ ਸਾਈਡ ਤੋਂ ਛੋਟੀ ਬਾਜ਼ਾਰ ਦੇ ਬਰਾਬਰ ਹੀ ਤਕਰੀਬਨ ਹੋ ਗਈ ਆ। ਇਹ ਚੀਜ਼ਾਂ ਬਹੁਤ ਜ਼ਰੂਰੀ ਆ। ਇਹਦੇ ਨਾਲ ਜਿਹੜੇ ਵੀ ਸਾਡੇ ਵੀਡੀਓ ਦੇਖਦੇ ਆ, ਉਹ ਜ਼ਰੂਰ ਕੁਛ ਨਾ ਕੁਛ ਕਰਨ ਤਾਂ ਕਿ ਇਹ ਜਿਹੜਾ ਕੰਮ ਸ਼ੁਰੂ ਕੀਤਾ, ਇਹਦੇ ਵਿੱਚ ਆਪਾਂ ਬਰਕਤ ਪਾ ਕੇ ਥੋੜਾ ਜਿਹਾ ਇਹਨੂੰ ਸਿਰੇ ਲਾਈਏ। ਭੱਠੇ ਤੇ ਪਹੁੰਚ ਗਏ ਜੀ, ਇੱਥੇ ਸਾਡੇ ਪਿੰਡ ਦੇ ਹੀ ਆ ਚਾਚਾ ਮਹੀਤ ਭੱਠੇ ਵਾਲਾ। ਇਹਨਾਂ ਨਾਲ ਅਸੀਂ ਹੁਣ ਇੱਟਾਂ ਦੀ ਗੱਲ ਕਰਨੀ, ਸੰਗੀ ਜਿੰਨੀ ਵੀ ਘੁੱਟ ਹੋਈ ਉਹ ਘੁੱਟਣ ਦੀ ਕੋਸ਼ਿਸ਼ ਕਰਨੀ ਹੈ। ਚਾਚਾ ਜੀ ਕੀ ਹਾਲ ਆ? ਠੀਕ ਆ ਪੁੱਤ। ਅੱਛਾ, ਸਕੂਲ ਲਈ ਇੱਟ ਚਾਹੀਦੀ ਹੈ ਸਾਨੂੰ, ਤੇ ਕੀ ਰੇਟ ਕੀ ਚੱਲਦਾ ਤੇ ਸਾਨੂੰ ਕਿੱਦਾਂ ਦੇਣਗੇ? 12,000 ਪੁੱਤ ਚੱਲਦਾ ਪਿਆ ਵਾ ਅੱਛਾ। ਇਸ ਵੇਲੇ ਮੌਜੂਦਾ 12,000 ਹਜ਼ਾਰ ਦਾ ਅਵਲ ਦਾ। ਉਹਦਾ 12.5 ਮੰਗੀ ਦਾ 12 ਦੇ ਹੀ ਦੀ ਆ। ਹਾਂ ਤੇ ਤੁਸੀਂ ਹੁਣ ਆਏ ਹੋ, ਜੋ ਤੁਸੀਂ ਕਹਿੰਦੇ ਹੋ ਤੁਹਾਡੇ ਨਾਲ ਕੰਮ ਕਰ ਲੈਂਦੇ। ਪਿੰਡ ਦਾ ਕੰਮ ਕਿਉਂ ਵੀ ਭਾਈ ਅਤੀਕ ਕੀ ਕਰਨਾ ਚਾਹੀਦਾ? ਚਾਚੇ ਨਾਲ ਕਰ ਲੈਂਦੇ ਆ, ਚਾਚੇ ਨੇ ਅੱਗੇ ਵੀ ਬਥੇਰਾ ਕਰਦਾ ਸੀ। ਹਾਂ ਨਹੀਂ ਚਾਚਾ, ਚੂੰਕਿ ਪਿੰਡ ਦਾ ਬੱਚੀਆਂ ਆਪਣੀਆਂ ਸਾਰੀਆਂ ਸਾਂਝੀਆਂ ਪੜ੍ਹਦੀਆਂ ਨਹੀਂ, ਉਹ ਸਾਡਾ ਪੜ੍ਹਦੇ ਦਾ ਮਸਲਾ ਕੋਈ ਆਸਾਨ ਨਹੀਂ ਆ। ਸਾਰਾ ਹੈਗਾ। ਜਹਾਨ ਉੱਥੇ ਜਦੋਂ ਕੋਈ ਸੁਣਦੀ ਆਸਾਨ ਹੁੰਦੀ ਨਹੀਂ ਆ, ਤੁਹਾਡੇ ਸਿਰ ਹੈਗਾ। ਕੰਨਾਂ ਤੇ ਚੜ ਕੇ ਦੇਖਦੇ ਆ। ਅੱਲਾਹ ਪਾਕ ਦਾ ਕੰਮ, ਅੱਗੇ ਵੀ ਬਹੁਤ ਦਫਾ ਚਾਚੇ ਨੇ ਨਾ, ਹਾਂ ਉਹ ਨਹੀਂ ਗੱਲ ਹੈਗੀ। ਅਤੀਕ ਭਾਈ ਦੱਸਦੇ ਕਿ ਚਾਚੇ ਨੇ ਅੱਗੇ ਵੀ ਬਹੁਤ ਸਾਰਾ ਤਾਵਨ ਕੀਤਾ। ਚਾਚਾ ਫਿਰ ਫਾਈਨਲੀ ਦੱਸ ਦਿਓ ਕੀ ਮੈਂ ਆਪਣਾ। ਫੈਮਿਲੀ ਕੋਈ ਨਹੀਂ ਦੱਸਣਾ, ਤੁਸੀਂ ਜੋ ਮੈਂ ਆਸ ਸਮਝੋ ਮੈਂ ਕਰਦਾ। ਚਾਚਾ ਜੀ ਗੱਲ ਇਸ ਤਰ੍ਹਾਂ ਆ ਵੀ ਆਹ ਲਓ 1 ਲੱਖ ਰੁਪਈਆ, ਤੇ ਇਹ ਜਿਹੜਾ ਨਾ ਇੱਟਾਂ ਦਾ ਅਸੀਂ ਤੁਹਾਨੂੰ ਦੇਤਾ। ਅਸੀਂ ਤੁਹਾਨੂੰ ਹੁਣ 11,000 ਰੁਪਏ ਦੇ ਹਿਸਾਬ ਨਾਲ ਜਿਹੜਾ ਇੱਟ ਚੱਕਣੀ ਆ। ਸਾਨੂੰ ਪਤਾ ਵੀ ਮਜ਼ਦੂਰੀਆਂ ਵੱਧ ਗਈਆਂ, ਬਾਰਿਸ਼ਾਂ ਨੇ ਇੱਟਾਂ ਖਰਾਬ ਕਰ ਦਿੱਤੀਆਂ, ਬਹੁਤ ਨੁਕਸਾਨ ਹੋਏ ਆ, ਲੇਕਿਨ ਇਹ ਤੁਸੀਂ ਸਮਝ ਲਓ ਵੀ ਉੱਪਰਲਾ 1000 ਤੁਹਾਡੀ ਜਿਹੜੀ ਨਾ ਉਹ ਹਿੱਸਾ ਪੈ ਗਿਆ। ਠੀਕ ਹੋ ਗਿਆ ਜੀ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਅੱਲਾਹ ਮਾਫੀ ਕਰੇ, ਕੋਈ ਰੌਲਾ ਨਹੀਂ ਗਾ। 10-12,000 ਤੇ ਜਾਂ 15,000 ਹਾਂ ਠੀਕ ਹੈ ਜੀ। ਠੀਕ ਕਦੋਂ ਚਾਹੀਦੀ ਆਪਾਂ ਨੂੰ? ਮਿਸਤਰੀਆਂ ਦਾ ਉਹਨਾਂ ਨੇ ਕਰ ਲੈਣਾ ਹੈ ਕੱਲ ਨੂੰ। 1-2 ਦਿਨਾਂ ਤੱਕ ਮਿਸਤਰੀਆਂ ਦਾ ਬੰਦੋਬਸਤ ਹੋ ਜਾਣਾ, ਫਿਰ ਤੁਸੀਂ ਆਪਣੀ ਨਾ ਸੁੱਟਣੀ ਸ਼ੁਰੂ ਕਰ ਦਿਓ।
ਕਿਉਂਕਿ ਬਾਹਰ ਸੁੱਟਣ ਲੱਗਿਆ ਇਹ ਵੀ ਖਿਆਲ ਰੱਖਣਾ ਪੈਣਾ ਵੀ ਕੋਈ ਰਾਤ ਨੂੰ ਆਪਣੇ ਘਰ ਨੂੰ ਵੀ ਨਾ ਕਰ ਲਵੇ। ਬਿਲਕੁਲ ਘਰ ਨੂੰ ਜਾਣੀਆਂ ਪੁੱਤ ਨਾਲੋਂ ਨਾਲ ਭੇਜਿਓ ਉਹ ਨਹੀਂ ਜਾਣੀਆਂ ਘਰ ਨੂੰ ਹਾਂ ਜਾਣੀਆਂ ਘਰ ਨੂੰ ਜਾਣੀਆਂ ਘਰ ਨੂੰ ਮੈਂ ਤੁਹਾਨੂੰ ਪਹਿਲੇ ਦਿਨ ਜਾਣੀਆਂ ਘਰ ਨੂੰ। ਜਣੀ ਹੋਣੀ ਹੈ ਹਾਂ ਜਦੋਂ ਉੱਥੇ ਮੁੱਕੇ ਲੱਗੀ ਫੇਰ ਦੋ ਰੇੜੇ ਭੇਜ ਫੇਰ ਦੋ ਕਿਉਂਕਿ ਰੁਪਏ ਦੇਣੇ। 12 ਰੁਪਏ ਦੀ ਇਟਵਾ ਇੱਕ 12 ਰੁਪਏ ਦੀ ਇੱਟ ਪੈਂਦੀ ਆ ਸੱਚੀ ਹਾਂਜੀ। ਗੱਲ ਆ, ਹਾਂਜੀ ਤੇ ਲੈਣ ਵਾਲੇ ਦੀ ਜਿਹਦੀ ਜਾਂਦੀ ਉਹਦੀ ਜਾਨ ਨਿਕਲਦੀ ਆ। ਠੀਕ ਹੋ ਗਿਆ sir, ਠੀਕ ਹੋ ਗਿਆ।